ਸੋ ਕੀ ਹੈ ਜੀ ਫਰਮ ਰੀਸੈਟਲਮੈਂਟ ਬਾਰ ਕੀ ਆ? ਕੀ ਇਹ ਲਾਅ ਹੈਗਾ ਆ? ਕਦੋਂ ਕੁ ਦਾ ਹੈਗਾ ਆ ਜੇ ਹੈ ਤਾਂ? ਸੋ ਦੇਖੋ ਕਿ ਆਪਣੇ ਤਾਂ ਹੁਣ ਇੰਡੀਅਨ ਤਾਂ ਹੁਣ ਸੀਨ ਤੇ ਆਣੇ ਸ਼ੁਰੂ ਹੋਏ ਹਨਾ। ਜੀ ਸੋ ਇਹ ਜਿਹੜਾ ਸੀਗਾ ਰਿਫਿਊਜੀ ਲਾਅ 1940 ਦਾ ਹੀ ਜਿਹੜਾ ਫਰਮ ਰੀਸੈਟਲਮੈਂਟ ਆ, ਇਹ ਇੱਕ ਅਸਾਲਮ ਤੇ ਰਿਫਿਊਜੀ ਲਾਅ ਦਾ ਪਹਿਲਾਂ ਪਾਰਟ ਸੀਗਾ। ਰਿਫਿਊਜੀ ਪਹਿਲਾਂ ਹੁੰਦੇ ਸੀਗੇ ਜਿਹੜੇ ਬਾਹਰੋਂ ਸਿੱਧੇ ਅਸਾਲਮ ਮੰਗਦੇ ਸੀਗੇ, ਸਿੱਧੇ ਡਾਇਰੈਕਟ ਤੌਰ ਤੇ ਆਉਂਦੇ ਸੀਗੇ। ਜੀ ਅਸਾਈਲੀ ਜਿਹੜਾ ਹੁੰਦਾ ਬੰਦਾ ਬਾਰਡਰ 'ਚ ਟੱਪ ਗਿਆ ਆ ਕੇ ਇੱਥੇ ਮੰਗਿਆ। ਤੇ 1971 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਫਰਮ ਰੀਸੈਟਲਮੈਂਟ ਦਾ ਲਾਅ ਹੈਗਾ, ਭਾਵੇਂ ਇਹ ਕਾਨੂੰਨ ਨਹੀਂ ਇੱਕ ਹੈਗਾ, ਪਰ ਇਹਨੂੰ ਰਿਫਿਊਜੀ ਇਹਨੂੰ ਇੱਕ ਫੈਕਟਰ ਇਹਨੂੰ ਜ਼ਰੂਰ ਕੰਸੀਡਰ ਕਰਨਾ। ਤੁਸੀਂ ਇਹ ਦੇਖਣਾ ਕਿ ਬੰਦਾ ਕਿਤੇ ਹੋਰ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਸੀਗਾ ਜਦੋਂ ਤੁਸੀਂ ਉਹਨੂੰ ਰਿਫਿਊਜੀ ਸਟੇਟਸ ਦੇਣਾ। ਰਿਫਿਊਜੀ ਸਟੇਟਸ ਕੀ ਹੁੰਦਾ ਸੀਗਾ ਕਿ ਜਿੱਦਾਂ UN ਵਾਲੇ ਆਪਾਂ ਦੇਖਿਆ ਕ੍ਰਾਈਸਿਸ ਔਰ ਟੈਂਟ ਟੁੰਟ ਲਾ ਕੇ ਇਰਾਕ, ਅਫਗਾਨਿਸਤਾਨ, ਹੋਰ ਜਿਹੜੀਆਂ ਕੰਟਰੀਆਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਫਿਊਜੀਆਂ ਨੂੰ ਹੌਲੀ ਹੌਲੀ ਰੀਸੈਟਲ ਕਰਦੇ ਸੀਗੇ, US 'ਚ ਗ੍ਰੀਨ ਕਾਰਡ ਦਿੰਦੇ ਸੀਗੇ। ਸੋ ਸੁਪਰੀਮ ਕੋਰਟ ਨੇ 1971 'ਚ ਕਿਹਾ ਸੀਗਾ ਕਿ ਤੁਸੀਂ ਇਹ ਜ਼ਰੂਰ ਦੇਖਣਾ ਕਿ ਇਹ ਕਿਤੇ ਹੋਰ ਰੀਸੈਟਲ ਹੋ ਸਕਦੇ ਕਿ ਨਹੀਂ ਹੋ ਸਕਦੇ। ਫਿਰ ਜੀ ਉਸ ਤੋਂ ਬਾਅਦ ਆਪਣਾ ਰਿਫਿਊਜੀ ਐਕਟ ਆਇਆ 1980 ਦਾ। ਇਹਨੇ ਜਿਹੜਾ ਸੀਗਾ ਇਹਨੂੰ ਕਾਨੂੰਨ ਬਣਾਤਾ ਇੱਕ ਕਿ ਤੁਸੀਂ ਇਹਨੂੰ ਰਿਫਿਊਜੀ ਸਟੇਟਸ ਦੇ ਵਿੱਚ ਜ਼ਰੂਰ ਕੰਸੀਡਰ ਕਰਨਾ, ਪਰ ਅਸਾਈਲਮ ਦੇ ਵਿੱਚ ਨਹੀਂ ਬਣਾਇਆ ਕਿ ਰਿਫਿਊਜੀ ਦੇ ਵਿੱਚ ਹੀ ਕਰਨਾ, ਜਿਹੜੇ ਬੰਦੇ ਬਾਹਰੋਂ ਡਾਇਰੈਕਟ ਆਉਂਦੇ ਆ। ਫਿਰ 1990 ਦੇ ਵਿੱਚ ਜਦੋਂ ਅਟਰਨੀ ਜਨਰਲ ਸੀਗਾ, ਜਿੱਦਾਂ ਆਪਾਂ ਦੱਸਿਆ ਕਿ ਅਟਰਨੀ ਜਨਰਲ ਪੋਲੀਟੀਕਲ ਪੋਸਟ ਆ, ਅਟਰਨੀ ਜਨਰਲ ਦੇ ਕੋਲ ਕਾਫੀ ਪਾਵਰ ਹੁੰਦੀਆਂ, ਤੇ ਅਟਰਨੀ ਜਨਰਲ ਨੇ ਕੀ ਕੀਤਾ ਕਿ ਆਪਣੀ ਪਾਵਰ ਯੂਜ਼ ਕਰਦੇ ਹੋਏ ਇਹ ਜਿਹੜਾ ਲਾਅ ਸੀਗਾ ਫਰਮ ਰੀਸੈਟਲਮੈਂਟ ਦਾ, ਇਹਨੂੰ ਅਸਾਈਲਮ ਕੇਸਾਂ ਤੇ ਵੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਹੁਣ ਅਟਰਨੀ ਜਨਰਲ ਨੇ ਕਰਤਾ। ਫਿਰ 1996 ਦੇ ਵਿੱਚ ਜਿਹੜਾ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਟੀ ਐਕਟ, ਜਿਹਦੇ ਕੱਚੇ ਬੰਦੇ ਵੀ ਬਹੁਤ ਜ਼ਿਆਦਾ ਪੱਕੇ ਹੋਏ ਸੀਗੇ ਕਿ ਬੈਨੀਫਿਟ ਵੀ ਬਹੁਤ ਜ਼ਿਆਦਾ ਦਿੱਤੇ ਉਹਨਾਂ ਨੇ ਤੇ ਕਾਫੀ ਜ਼ਿਆਦਾ ਟਾਈਟ ਵੀ ਕੀਤਾ ਲਾਅ। ਸੋ ਟਾਈਟ ਉਹਨਾਂ ਨੇ ਇਹ ਕੀਤਾ ਕਿ ਜਿਹੜਾ ਬੰਦਾ ਫਰਮਲੀ ਰੀਸੈਟਲ ਹੋ ਸਕਦਾ ਸੀਗਾ ਉਹਨੂੰ ਇਹਨਾਂ ਨੇ ਹੁਣ ਲਾਅ ਬਣਾਤਾ ਸੀਗਾ 1996 ਦੇ ਵਿੱਚ। ਤੇ ਜਿਹੜਾ ਸੈਕਸ਼ਨ ਸੀਗਾ ਉਹ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ 208 ਸੈਕਸ਼ਨ ਸੀਗਾ। ਉਹਦੇ ਥੱਲੇ ਉਹਨੇ ਕਿਹਾ ਕਿ ਜਿਹੜਾ ਬੰਦਾ ਕਿਸੇ ਹੋਰ ਕੰਟਰੀ ਦੇ ਵਿੱਚ ਅਮਰੀਕਾ ਆਉਣ ਤੋਂ ਪਹਿਲਾਂ ਰੀਸੈਟਲ ਹੋ ਗਿਆ ਫਰਮਲੀ, ਉਹਨੂੰ ਅਮਰੀਕਾ ਦੇ ਵਿੱਚ ਜਿਹੜਾ ਅਸਾਲਮ ਨਹੀਂ ਮਿਲ ਸਕਦਾ। ਸੋ ਇਹ ਸੈਕਸ਼ਨ 208 ਦੇ ਕਰਕੇ ਖਾਸ ਕਰਕੇ ਜਿਹੜੇ ਯੂਰਪ 'ਚ ਸੈਟਲਡ ਬੰਦੇ ਉਹਨਾਂ ਦੇ ਲਈ ਫਿਰ ਪ੍ਰੋਬਲਮ ਆ। ਸੋ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਹੀ ਦਿਓ ਵੀ ਇਹ ਸੈਕਸ਼ਨ 208 ਕਹਿੰਦਾ ਕੀ ਆ? ਠੀਕ ਹੈ ਜੀ। ਸੋ ਸੈਕਸ਼ਨ 208 ਜਿਹੜਾ ਹਰੇਕ ਕਾਨੂੰਨ ਆ, ਹਰੇਕ ਚੀਜ਼ ਦੀ ਡੈਫੀਨੇਸ਼ਨ ਉਹਨੇ ਦਿੱਤੀ ਹੋਇਆ ਕਿ ਅਸਾਲਮ ਕੀ ਆ, ਰਿਫਿਊਜੀ ਕੀ ਆ, ਫਿਊਚਰ ਪ੍ਰੋਸੀਕਿਊਸ਼ਨ ਕੀ ਆ। ਸੋ ਇਸੇ ਤਰ੍ਹਾਂ ਇਹਨੇ ਜਿਹੜਾ ਫਰਮ ਰੀਸੈਟਲਮੈਂਟ ਆ ਇਹਨੂੰ ਐਕਸਪਲੇਨ ਕੀਤਾ ਹੋਇਆ। ਸੋ ਇਹਨੂੰ ਜਿਹੜਾ ਧਿਆਨ ਨਾਲ ਸੁਣਿਓ ਜਿਹੜੇ ਵੀ ਸੁਣ ਰਹੇ ਆ ਜਾਂ ਕਿਸੇ ਹੋਰ ਦੀ ਹੈਲਪ ਕਰ ਰਹੇ ਆ। ਯੂਰਪ ਵਾਲੇ ਜਿਹੜੇ ਕੇਸ ਆ ਜਾਂ ਕੋਈ ਹੋਰ ਬ੍ਰਾਜ਼ੀਲ ਵਗੈਰਾ 'ਚ ਜਿਹੜੇ ਰੁਕ ਕੇ ਸਟੇ ਲੈ ਕੇ ਆਉਂਦੇ ਆ, ਉਹਨਾਂ ਲਈ ਇਹ ਕਾਫੀ ਇੰਪੋਰਟੈਂਟ ਆ। ਪਹਿਲਾਂ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਫਰਮ ਰੀਸੈਟਲਮੈਂਟ ਹੈ ਕੀ ਚੀਜ਼ ਆ, ਕਿ ਜਿਹੜਾ ਸੈਕਸ਼ਨ 208 ਹੈਗਾ ਇਹ ਕਹਿੰਦਾ ਕੀ ਹੈਗਾ। ਸੋ ਸੈਕਸ਼ਨ 208 ਦੀਆਂ ਕਈ ਧਾਰਾਵਾਂ ਹੈਗੀਆਂ। ਸੋ ਪਹਿਲਾਂ ਇਹ ਕਹਿੰਦਾ ਕਿ ਕੋਈ ਵੀ ਏਲੀਅਨ ਆਪਾਂ ਨੂੰ ਫਰਮਲੀ ਰੀਸੈਟਲਡ ਮੰਨਾਂਗੇ ਜੇ ਆਹ 4-5 ਚੀਜ਼ਾਂ 'ਚੋਂ ਕੋਈ ਵੀ ਚੀਜ਼ ਉਹਦੇ ਨਾਲ ਹੋਈ ਆ। ਸੋ ਉਹ ਕਹਿੰਦਾ ਕਿ ਕੋਈ ਵੀ ਇਦਾਂ ਦਾ ਬੰਦਾ ਜਿਹੜਾ ਅਮਰੀਕਾ ਆਉਣ ਤੋਂ ਪਹਿਲਾਂ, ਆਪਣੀ ਕੰਟਰੀ ਛੱਡਣ ਤੋਂ ਬਾਅਦ 'ਚ ਅਮਰੀਕਾ ਆਉਣ ਤੋਂ ਪਹਿਲਾਂ ਵਿੱਚ ਕਿਸੇ ਹੋਰ ਕੰਟਰੀ ਦੇ ਵਿੱਚ ਰੁਕਿਆ, ਉਹਨੂੰ ਕਹਿੰਦੇ ਟ੍ਰਾਂਜ਼ਿਟ, ਕਿ ਕਿਸੇ ਹੋਰ ਕੰਟਰੀ ਤੋਂ ਉਹਨੇ ਟ੍ਰਾਂਜ਼ਿਟ ਕੀਤਾ। ਜੇ ਇਹ ਕੰਟਰੀ ਦੇ ਵਿੱਚ ਉਹਨੂੰ ਕੋਈ ਗ੍ਰੀਨ ਕਾਰਡ ਦੇ ਕਾਰਨ, ਮਤਲਬ ਕਿ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਸਟੇਟਸ ਉਹਨੂੰ ਮਿਲਿਆ, ਤਾਂ ਉਹ ਇੱਥੇ ਆ ਕੇ ਅਸਾਲਮ ਨਹੀਂ ਫਾਈਲ ਕਰ ਸਕਦਾ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਯੂਰਪ ਜਿਹਨੂੰ PR ਮਿਲੀ ਆ ਉਹ ਇਨਐਲੀਜੀਬਲ ਆ। ਪਹਿਲਾਂ ਮੈਂ ਤੁਹਾਨੂੰ ਲਾਅ ਸਮਝਾਊਂਗਾ ਕਿ ਲਾਅ ਕੀ ਕਹਿੰਦਾ ਕਿ ਕੌਣ ਅਸਾਲਮ ਕਿਹਨੂੰ ਨਹੀਂ ਮਿਲ ਸਕਦੀ। ਫਿਰ ਉਹ ਇਹ ਦੱਸੂਗੇ ਕਿ ਉਹਦੀ ਐਕਸੈਪਸ਼ਨ ਕੀ ਹੈਗੀ, ਕਿ ਤੁਸੀਂ ਕਿੱਦਾਂ ਪ੍ਰੂਵ ਕਰ ਸਕਦੇ ਹੋ, ਤੋਂ ਬਚ ਕਿੱਦਾਂ ਸਕਦੇ ਹੋ ਇਸ ਬਾਰ ਤੋਂ। ਠੀਕ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਵੇਂ ਪਰਮਾਨੈਂਟ ਹੋਵੇ ਭਾਵੇਂ ਨਾਨ ਪਰਮਾਨੈਂਟ, ਮਤਲਬ ਕਿ ਤੁਹਾਨੂੰ ਭਾਵੇਂ ਟੈਂਪਰੇਰੀ PR ਵੀ ਜੇ ਮਿਲ ਗਿਆ, ਤੇ ਤਾਂ ਵੀ ਜੇ ਤੁਸੀਂ ਲੰਬੇ ਸਮੇਂ ਲਈ ਪਰਮਾਨੈਂਟ ਬੇਸਿਸ ਤੇ ਈਵਨ ਜੇ ਪੱਕਾ ਤੁਹਾਡੇ ਕੋਲ ਪੇਪਰ ਨਹੀਂ ਸੀਗੇ ਪਰ ਤੁਸੀਂ ਇੱਥੇ ਰਹਿ ਸਕਦੇ ਹੋ, ਕੰਮ ਕਰ ਸਕਦੇ ਹੋ, ਤੇ ਉਹਨੂੰ ਤੁਸੀਂ ਰੀਨਿਊ ਕਰ ਸਕਦੇ ਹੋ ਆਪਣੇ ਲੀਗਲ ਇਮੀਗ੍ਰੇਸ਼ਨ ਸਟੇਟਸ ਨੂੰ। ਠੀਕ ਹੈ। ਤਾਂ ਵੀ ਤੁਹਾਡੇ ਤੇ ਬਾਰ ਜਿਹੜੀ ਲੱਗਦੀ ਆ। ਟੂਰਿਸਟ ਇਹਦੇ ਵਿੱਚ ਨਹੀਂ ਆਉਂਦਾ। ਬਾਕੀ ਸਾਰੇ ਅਸਾਈਲੀ, ਰਿਫਿਊਜੀ, ਵਰਕ ਪਰਮਿਟ ਵਾਲੇ, ਸੋਜੋਰਨੋ, ਇਹ ਸਾਰੇ ਜਿਹੜੇ ਵੀਜ਼ੇ ਇਹਦੇ ਵਿੱਚ ਕਵਰਡ ਹੋ ਜਾਂਦੇ ਆ ਫਰਮ ਰੀਸੈਟਲਮੈਂਟ ਬਾਰ ਦੇ ਵਿੱਚ। ਤੇ ਉਹ ਕਹਿੰਦਾ ਕਿ ਇਹਦਾ ਮੁੱਖ ਜਿਹੜੀ ਇਨਕੁਆਇਰੀ ਆ ਉਹ ਇਹ ਨਹੀਂ ਹੈਗੀ ਕਿ ਤੁਹਾਨੂੰ ਉਹ ਜਿਹੜੀ PR ਆ ਮਿਲੀ ਸੀ ਕਿ ਨਹੀਂ ਮਿਲੀ ਸੀ। ਆਪਾਂ ਇਹ ਦੇਖਣਾ ਕਿ ਤੁਹਾਨੂੰ ਉਹ ਮਿਲ ਸਕਦੀ ਸੀ ਕਿ ਨਹੀਂ ਮਿਲ ਸਕਦੀ ਸੀ। ਫੋਰ ਐਗਜ਼ਾਮਪਲ ਜੇ ਤੁਸੀਂ ਉੱਥੇ ਰਹਿੰਦੇ ਹੋ, ਤੁਸੀਂ ਕਿਸੇ ਨਾਲ ਵਿਆਹ ਕਰਾਇਆ, ਤਾਂ ਆਪਾਂ ਇਹ ਦੇਖਣਾ ਕਿ ਤੁਸੀਂ ਪੇਪਰ ਫਾਈਲ ਕੀਤੇ ਕਿ ਨਹੀਂ ਕੀਤੇ। ਆਪਾਂ ਇਹ ਦੇਖਣਾ ਕਿ ਤੁਸੀਂ ਪੇਪਰ ਫਾਈਲ ਕਰ ਸਕਦੇ ਸੀਗੇ ਕਿ ਨਹੀਂ ਫਾਈਲ ਕਰ ਸਕਦੇ ਸੀਗੇ। ਇਸੇ ਤਰ੍ਹਾਂ ਜੇ ਉੱਥੇ ਤੁਹਾਨੂੰ ਗ੍ਰੀਨ ਕਾਰਡ ਦੀ, ਰਿਫਿਊਜੀ ਦੀ ਆਪਸ਼ਨ ਜੇ ਮਿਲਦੀ ਸੀਗੀ, ਆਪਾਂ ਇਹ ਦੇਖਣਾ ਕਿ ਸਾਨੂੰ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਅਪਲਾਈ ਕੀਤਾ, ਬੈਨੀਫਿਟ ਲਿਆ ਕਿ ਨਹੀਂ ਲਿਆ। ਸਾਨੂੰ ਸਿਰਫ ਇਸ ਚੀਜ਼ ਨਾਲ ਮਤਲਬ ਆ ਕਿ ਤੁਹਾਨੂੰ ਉਹ ਮਿਲ ਸਕਦਾ ਸੀਗਾ ਕਿ ਨਹੀਂ ਮਿਲ ਸਕਦਾ ਸੀਗਾ। ਸੋ ਕਾਫੀ ਬਰੋਡ ਲਾਅ ਆ ਇਹਦੇ ਵਿੱਚ। ਬੰਦਾ ਭਾਵੇਂ ਗ੍ਰੀਨ ਕਾਰਡ ਮਿਲਿਆ ਨਹੀਂ ਮਿਲਿਆ ਮੈਟਰ ਨਹੀਂ ਕਰਦਾ। ਲਾਈਨ ਆਫ ਇਨਕੁਆਇਰੀ ਇਹ ਹੈ
ਕਿ ਕੀ ਇਹਨੂੰ ਮਿਲ ਸਕਦਾ ਸੀਗਾ ਕਿ ਨਹੀਂ ਮਿਲ ਸਕਦਾ ਸੀਗਾ। ਤੇ ਠੀਕ ਹੈ ਜੀ। ਇਹ ਤਾਂ ਹੋ ਗਈ ਪਹਿਲੀ ਚੀਜ਼, ਜਿਹਨਾਂ ਨੂੰ PR ਜਾਂ ਜਿਹਨਾਂ ਨੂੰ ਵਰਕ ਪਰਮਿਟ ਵਗੈਰਾ ਕਿਸੇ ਨੂੰ ਮਿਲ ਸਕਦੇ ਸੀਗੇ ਕਿ ਉਹਨਾਂ ਤੇ ਬਾਰ ਲੱਗਦੀ ਆ। ਦੂਜੀ ਬਾਰ ਇਹ ਕਹਿੰਦਾ ਉਹਨਾਂ ਤੇ ਲੱਗਦੀ ਆ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਕੰਟਰੀ ਛੱਡੀ ਆ ਤੇ ਕਿਸੇ ਹੋਰ ਕੰਟਰੀ ਦੇ ਵਿੱਚ 1 ਜਾਂ 1 ਸਾਲ ਤੋਂ ਵੱਧ ਜਾ ਕੇ ਰਹੇ ਆ। ਤੇ ਐਕਸੈਪਸ਼ਨ ਸਿਰਫ ਇਹ ਹੈਗੀ ਕਿ ਜਿਹੜੇ ਮੈਕਸੀਕੋ ਦੇ ਵਿੱਚ ਮੀਟਰਿੰਗ ਸਿਸਟਮ ਦੇ ਥੱਲੇ ਰਹੇ ਸੀ ਉਹਨਾਂ ਤੇ ਬਾਰ ਨਹੀਂ ਲੱਗਦੀ। ਪਰ ਜਿੱਦਾਂ ਹੁਣ ਫੋਰ ਐਗਜ਼ਾਮਪਲ ਕੋਈ ਇੰਡੀਅਨ ਬੰਦਾ ਆ ਗਿਆ, ਬ੍ਰਾਜ਼ੀਲ ਦੇ ਵਿੱਚ ਰਹਿ ਗਿਆ ਹੈ ਨਾ, 1 ਸਾਲ ਲਈ ਰਹਿ ਗਿਆ। ਜਦੋਂ ਤੁਹਾਡਾ 1 ਸਾਲ ਪੂਰਾ ਜਿਹੜਾ ਹੋ ਜਾਂਦਾ, ਉਹ ਉਹਨੂੰ ਕਹਿੰਦੇ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਥੇ ਟੈਂਪਰੇਰੀ ਅਮਰੀਕਾ ਆਉਣ ਲਈ ਰੁਕਿਆ ਸੀਗਾ। 2-4 ਮਹੀਨੇ ਦੀ ਹੋਰ ਗੱਲ ਆ, ਪਰ ਜੇ ਤੁਹਾਡਾ 1 ਸਾਲ ਪੂਰਾ ਹੋ ਜਾਂਦਾ ਤਾਂ ਤੁਹਾਡੇ ਤੇ ਇਹ ਬਾਰ ਦੀ ਜਿਹੜੀ ਇਨਕੁਆਇਰੀ ਪੂਰੀ ਹੋਊਗੀ, ਪੂਰੀ ਪੁੱਛਤਾਛ ਜਿਹੜੀ ਉਹ ਕੀਤੀ ਜਾਊਗੀ ਕਿ ਇਹ 1 ਸਾਲ ਦੇ ਵਿੱਚ ਕੀ ਹੋਇਆ, ਬੰਦੇ ਨੇ ਕੀ ਕੀਤਾ, ਕਿੱਦਾਂ ਕੀਤਾ। ਸੋ ਹੁਣ ਆਪਾਂ 2 ਤਰ੍ਹਾਂ ਦੇ ਕੇਸ ਕਰ ਲਏ ਕਿ ਇੱਕ ਜਿਹੜੇ ਗ੍ਰੀਨ ਕਾਰਡ ਹੋਲਡਰ ਪੱਕੇ ਬੰਦੇ ਸੀਗੇ ਜਾਂ ਜਿਹਨਾਂ ਕੋਲ ਵਰਕ ਪਰਮਿਟ ਸੀਗਾ, ਉਹ ਵਾਲੇ ਆਪਾਂ ਕਰ ਲਏ ਕਿ ਉਹਨਾਂ ਤੇ ਬਾਰ ਇਹ ਲੱਗੂਗੀ। ਦੂਜਾ ਆਪਾਂ ਉਹ ਕਰ ਲਿਆ ਕਿ ਜਿਹੜੇ 1 ਸਾਲ ਤੋਂ ਵੱਧ ਕਿਸੇ ਕੰਟਰੀ 'ਚ ਹੋਰ ਰੁਕ ਕੇ ਆਏ ਆ। ਠੀਕ ਹੈ। ਤੇ ਇਸ ਤੋਂ ਇਲਾਵਾ ਉਹ ਇਹ ਕਹਿੰਦੇ ਆ ਕਿ ਜੇ ਕੋਈ ਇੱਦਾਂ ਦਾ ਬੰਦਾ ਹੈਗਾ ਜਿਹੜਾ ਕਿ ਜਿਹਦੇ ਕੋਲ ਡੂਅਲ ਸਿਟੀਜ਼ਨਸ਼ਿਪ ਸੀਗੀ, ਮਤਲਬ ਕਿ ਉਹਨੂੰ ਇੱਕ ਤੋਂ ਵੱਧ ਕੰਟਰੀ ਦਾ ਜੇ ਉਹ ਸਿਟੀਜ਼ਨ ਹੈਗਾ, ਤਾਂ ਫਿਰ ਉਹਨੂੰ US ਦੇ ਵਿੱਚ ਅਸਾਈਲਮ ਲੈਣ ਲਈ ਮਤਲਬ ਮੰਨ ਲਓ ਕੋਈ ਕੈਨੇਡੀਅਨ ਸਿਟੀਜ਼ਨ ਬਣ ਗਿਆ ਜਾਂ ਸਪੇਨ ਦਾ ਸਿਟੀਜ਼ਨ ਬਣ ਗਿਆ, ਉਹਨੂੰ ਇਹ ਪ੍ਰੂਵ ਕਰਨਾ ਪੈਣਾ ਕਿ ਉਹਨੂੰ ਇੰਡੀਆ ਦੇ ਵਿੱਚ ਵੀ ਪ੍ਰੋਬਲਮ ਸੀਗੀ, ਉਹਨੂੰ ਸਪੇਨ ਦੇ ਵਿੱਚ ਵੀ ਪ੍ਰੋਬਲਮ ਸੀ ਜਾਂ ਕੈਨੇਡਾ ਦੇ ਵਿੱਚ ਵੀ ਪ੍ਰੋਬਲਮ ਸੀਗੀ। ਪ੍ਰੋਬਲਮ ਤੁਹਾਡੀ ਪਰਸਨਲ ਨਹੀਂ ਹੋ ਸਕਦੀ ਕਿ ਤੁਹਾਨੂੰ ਗੈਂਗ ਤੰਗ ਕਰਦੇ ਸੀਗੇ ਜਾਂ ਕੋਈ ਤੰਗ ਕਰਦਾ ਸੀਗਾ। ਜਿਹੜੀ ਪ੍ਰੋਬਲਮ ਆ ਉਹ ਇਹ ਹੋਣੀ ਚਾਹੀਦੀ ਕਿ ਜਿਹੜੀ ਸਰਕਾਰ ਉੱਥੇ ਦੀ ਹੈਗੀ ਆ, ਉਹ ਤੁਹਾਨੂੰ ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ ਆ। ਮਤਲਬ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਕਾਫੀ ਸਾਰੀਆਂ ਜਿੱਦਾਂ ਵੂਮਨ ਦੇ ਕੇਸ ਆ, ਉਹ ਕਹਿੰਦੇ ਕਿ ਮੰਨ ਲਓ ਕਿ ਬ੍ਰਾਜ਼ੀਲ ਦੇ ਵਿੱਚ ਵੀ ਜਿਹੜੇ ਹਾਲਾਤ ਆ ਸਾਡੇ ਲਈ ਸੂਟੇਬਲ ਨਹੀਂ, ਉੱਥੇ ਵੀ ਆਹੀ ਪ੍ਰੋਬਲਮ ਆ ਜਿਹੜੀ ਸਾਨੂੰ ਸਾਡੀ ਕੰਟਰੀ ਦੇ ਵਿੱਚ ਆਉਂਦੀ ਸੀਗੀ। ਠੀਕ ਹੈ। ਤਾਂ ਤੁਹਾਨੂੰ ਪੂਰਾ ਸ਼ੋਅ ਕਰਨਾ ਪੈਣਾ ਕਿ ਜਿਹੜੀ ਬ੍ਰਾਜ਼ੀਲ ਦੀ ਸਰਕਾਰ ਆ ਫਿਰ ਕਿ ਤੁਹਾਡੇ ਸਪੈਸ਼ਲੀ ਤੁਹਾਡੇ ਵਰਗੇ ਲੋਕਾਂ ਨਾਲ ਜ਼ਿਆਦਾ ਧੱਕਾ ਕਰਦੀ ਆ ਕੰਪੇਅਰ ਟੂ ਜਿਹੜੇ ਬ੍ਰਾਜ਼ੀਲ ਦੇ ਉਹਨਾਂ ਦੇ ਆਪਣੇ ਨੈਸ਼ਨਲ ਆ। ਸੋ ਇਹ ਪ੍ਰੂਵ ਕਰਨਾ ਥੋੜਾ ਜਿਹਾ ਔਖਾ, ਸਪੈਸ਼ਲੀ ਯੂਰਪੀਅਨ ਕੰਟਰੀ ਲਈ, ਕਿਉਂਕਿ ਉਹ ਕੰਟਰੀਆਂ ਕਾਫੀ ਐਡਵਾਂਸ ਆ। ਸੋ ਉਹਨਾਂ ਦੀ ਲਾਈਨ ਆਫ ਇਨਕੁਆਇਰੀ ਇਹੀ ਹੋਣੀ ਹੈ ਕਿ ਤੁਸੀਂ ਪੁਲਿਸ ਕੋਲ ਗਏ ਸੀਗੇ, ਪੁਲਿਸ ਨੇ ਤੁਹਾਨੂੰ ਕੀ ਕਿਹਾ। ਤਾਂ ਹੁਣ ਸਾਨੂੰ ਕਈ ਵਾਰੀ ਆ ਕੇ ਦੱਸਦੇ ਕਿ ਭਾਜੀ ਮੇਰੇ ਤੇ ਉੱਥੇ ਵੀ ਅਟੈਕ ਕਰਤਾ, ਯੂਰਪ ਦੇ ਵਿੱਚ ਵੀ ਅਟੈਕ ਕਰਤਾ। ਸੋ ਮੈਟਰ ਨਹੀਂ ਕਰਦਾ ਤੁਹਾਡੇ ਤੇ ਅਟੈਕ ਕੀਤਾ ਕਿ ਨਹੀਂ ਕੀਤਾ। ਇੱਕ ਬੰਦਾ ਸੀਗਾ, ਉਹਦਾ ਐਕਚੁਅਲੀ ਬ੍ਰਦਰ ਨੂੰ ਮਰਡਰ ਕਰਤਾ ਸੀਗਾ, ਮਤਲਬ ਕਿ ਉਹ ਆਪਣੇ ਵੱਲੋਂ ਸੋਚਦਾ ਹੈ ਕਿ ਉਹਨਾਂ ਨੇ ਉੱਥੇ ਵੀ ਲੱਭ ਕੇ ਮੈਨੂੰ ਮਰਡਰ ਕਰਾਤਾ ਫੈਮਿਲੀ ਮੈਂਬਰ ਨੂੰ। ਠੀਕ ਹੈ। ਪਰ ਜਿਹੜੀ ਸਿਰਫ ਮਰਡਰ ਹੋਇਆ, ਕੁੱਟਮਾਰ ਪਈ, ਭਾਵੇਂ ਇਹ ਬਹੁਤ ਕਹਿ ਲਓ ਕਿ ਦਰਦਨਾਕ ਚੀਜ਼ ਆ, ਦਰਦਨਾਕ ਹਾਦਸਾ ਤੁਹਾਡੇ ਨਾਲ, ਪਰ ਇਹ ਅਸਾਈਲਮ ਲਈ ਇਨਫ ਨਹੀਂ ਹੈਗਾ। ਜਿਹੜੀ ਲਾਈਨ ਆਫ ਇਨਕੁਆਇਰੀ ਉਹ ਇਹ ਆ ਕਿ ਤੁਸੀਂ ਉਸ ਕੰਟਰੀ ਦੀ ਪੁਲਿਸ ਨੂੰ ਇਨਫੋਰਮ ਕੀਤਾ, ਤੁਸੀਂ ਉਹਦੀ ਹੈਲਪ ਲਈ ਕਿ ਨਹੀਂ ਲਈ। ਸੋ ਅਸਾਈਲਮ ਤਾਂ ਮਿਲਦਾ ਜੇ ਸਰਕਾਰ ਇਨਵੋਲਵ ਹੋਵੇ ਜਾਂ ਤੁਹਾਡੀ ਮਦਦ ਕਰਨ ਤੋਂ ਮਨਾ ਕਰੇ। ਸੋ ਇਹ ਜੇ ਤੁਸੀਂ ਉਹਨਾਂ ਨੂੰ ਇਨਫੋਰਮ ਹੀ ਨਹੀਂ ਕੀਤਾ, ਭਾਵੇਂ ਮਰਡਰ ਵੀ ਹੋਇਆ ਸੀਗਾ, ਤਾਂ ਆ ਕੇ ਤੁਹਾਡਾ ਫਿਰ ਵੀ ਅਸਾਈਲਮ ਜਿਹੜਾ ਉਹ ਡਿਨਾਈ ਹੋਊਗਾ, ਕਿਉਂਕਿ ਉਹ ਤੁਸੀਂ ਹੈਲਪ ਨਹੀਂ ਲਿੱਤੀ ਸਰਕਾਰ ਦੀ, ਤੁਸੀਂ ਕੋਸ਼ਿਸ਼ ਨਹੀਂ ਕੀਤੀ। ਤੁਹਾਨੂੰ ਇਹ ਪ੍ਰੂਵ ਕਰਨਾ ਕਿ ਸਰਕਾਰਾਂ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦੀਆਂ। ਸੋ ਇਹ ਜਿਹੜੀ ਹੈਗੀ ਇਹ ਫਰਮ ਰੀਸੈਟਲਮੈਂਟ ਜਿਹੜੀ ਬਾਹਰ ਦੀਆਂ ਧਰਾਵਾਂ ਹੈਗੀਆਂ, ਸੋ ਆਬਵੀਅਸਲੀ ਟੈਕਨੀਕਲ ਆ ਥੋੜ੍ਹੀਆਂ ਜਿਹੀਆਂ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਕਾਫੀ ਟੈਕਨੀਕਲ ਆ। ਜੇ ਇਹਨੂੰ ਸ਼ਾਰਟ ਫਾਰਮ 'ਚ ਸਮਰਾਈਜ਼ ਜਿਹਾ ਕਰਨਾ ਹੋਵੇ ਵੀ ਜਿਹੜਾ ਹਰ ਇੱਕ ਨੂੰ ਥੋੜਾ ਸਮਝ ਵੀ ਆ ਜਾਵੇ, ਕਿਉਂਕਿ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਇਸ ਹਿਸਾਬ ਦੇ ਨਾਲ ਤੇ ਯੂਰਪ 'ਚ ਜਿਹੜਾ ਤਕਰੀਬਨ ਗਿਆ ਆ ਬੰਦਾ, ਉਹ ਤਾਂ ਫਿਰ ਫਰਮ ਰੀਸੈਟਲਡ ਹੀ ਕਾਈਂਡ ਆਫ ਮੰਨਿਆ ਜਾ ਸਕਦਾ। ਜਿਹੜਾ ਯੂਰਪ 'ਚ ਗਿਆ ਬੰਦਾ ਫਰਮ ਰੀਸੈਟਲਡ ਆ। ਸਾਡਾ ਹੁਣੇ ਇਸੇ ਪਿਛਲੇ ਹਫ਼ਤੇ ਕੇਸ ਸੀਗਾ, ਤੇ ਸਰਕਾਰੀ ਵਕੀਲ ਨੇ ਮਤਲਬ ਕੇਸ ਉਹਦਾ ਛੱਡ ਕੇ 2 ਘੰਟੇ, ਸਰਕਾਰੀ ਵਕੀਲ ਨੇ 2 ਘੰਟੇ ਸਿਰਫ ਉੱਤੇ ਉਹ ਬੰਦੇ ਦੇ ਇਟਲੀ ਦੇ PR ਦੇ ਉੱਤੇ ਜਿਹੜੀ ਬਹਿਸ ਕੀਤੀ ਆ। ਤੇ ਹੁਣ ਸਤੰਬਰ 'ਚ ਸਾਨੂੰ ਨਵੀਂ ਡੇਟ ਦਿੱਤੀ ਆ, ਤੇ ਮਤਲਬ ਕਿ 50-50 ਤੇ ਉਹ ਸੀਗਾ। ਤੇ ਜੱਜ ਨੇ ਐਂਡ 'ਚ ਇਹੀ ਕਿਹਾ ਕਿ ਕਿਉਂਕਿ ਬੰਦਾ ਉੱਥੇ ਰਿਹਾ ਵਾ, ਇੰਨਾ ਚਿਰ ਰਿਹਾ ਵਾ, ਤੇ ਮੈਨੂੰ ਲੱਗਦਾ ਕਿ ਸਾਨੂੰ ਇਹ ਟੌਪਿਕ ਦੇ ਉੱਤੇ ਸਪੈਸ਼ਲੀ ਇੱਕ ਦੁਬਾਰਾ ਨਵੀਂ ਹੀਅਰਿੰਗ ਜਿਹੜੀ ਉਹ ਕਰਨੀ ਚਾਹੀਦੀ ਆ। ਉਹ ਹੀਅਰਿੰਗ ਸਾਡੀ ਹੈਗੀ ਆ ਸੈਪਟੰਬਰ ਦੇ ਵਿੱਚ, ਤੇ ਫਿਰ ਉਹ ਤੁਹਾਨੂੰ ਮੈਂ ਵੇਰਵਾ ਸੈਪਟੰਬਰ ਦੇ ਵਿੱਚ ਦੇਵਾਂਗਾ ਕਿ ਉਹ ਕੇਸ ਦੇ ਵਿੱਚ ਕੀ ਹੋਇਆ, ਕਿੱਦਾਂ ਹੋਇਆ, ਹਾਰ ਜਿੱਤ ਹੋਈ, ਕੀ ਹੋਇਆ, ਕਿਵੇਂ ਹੋਇਆ। ਸੋ ਸਾਨੂੰ ਸੀਗਾ ਕਿ ਸ਼ਾਇਦ ਥੋੜਾ ਜਿਹਾ ਘੱਟ ਬਹਿਸ ਹੋ ਗਈ ਕਿ ਹਨਾ 10 ਮਿੰਟ 15 ਮਿੰਟ, ਪਰ 2 ਘੰਟੇ ਜਿਹੜੀ ਬਹਿਸ ਸੀਗੀ ਉਹ ਸਿਰਫ ਜਿਹੜੀ ਸੀਗੀ ਫਰਮ ਰੀਸੈਟਲਮੈਂਟ ਦੇ ਉੱਤੇ ਚੱਲੀ। ਹੋਰ ਸਰਕਾਰੀ ਵਕੀਲ ਨੇ ਕਿਸੇ ਚੀਜ਼ ਵੱਲ ਜ਼ੋਰ ਨਹੀਂ ਲਾਇਆ। ਤੇ ਜੱਜ ਨੇ ਵਿੱਚ ਬ੍ਰੇਕ ਵੀ ਦਿੱਤੀ। ਉਹਨਾਂ ਨੇ ਕਿਹਾ ਬ੍ਰੇਕ ਲਓ 15 ਮਿੰਟ, ਜਾ ਕੇ ਦੇਖੋ ਜੇ ਤੁਸੀਂ ਆਪਸ 'ਚ ਐਗਰੀ ਕਰਦੇ ਹੋ। ਤਾਂ ਸਰਕਾਰੀ ਵਕੀਲ ਨੇ ਬੇਸਿਕਲੀ 15 ਮਿੰਟ 'ਚ ਕਿਹਾ ਕਿ ਮੈਂ ਨਹੀਂ ਐਗਰੀ ਕਰਨਾ। ਤੇ 15 ਮਿੰਟ 'ਚ ਮਤਲਬ ਕੋਈ ਉਹਨਾਂ ਕੰਪਰੋਮਾਈਜ਼ ਨਹੀਂ ਹੋ ਪਾਇਆ, ਕੁਛ ਨਹੀਂ ਹੋ ਪਾਇਆ। ਜਿਹੜਾ ਬੰਦਾ ਸੀਗਾ ਵਰਕ ਪਰਮਿਟ ਵਾਲਾ ਸੀਗਾ, ਤੇ ਵਰਕ ਪਰਮਿਟ ਉਹਦਾ ਐਕਸਪਾਇਰ ਹੋ ਗਿਆ ਸੀਗਾ। ਮਤਲਬ ਹੋਰ ਵੀ ਕਾਫੀ ਕੇਸ ਦੇ ਪਹਿਲੂ ਸੀਗੇ, ਮੈਂ ਹੁਣ ਨਹੀਂ ਦੱਸ ਸਕਦਾ। ਜੇ
ਆਪਣਾ ਜਦੋਂ ਕੇਸ ਓਵਰ ਹੋਊਗਾ ਉਸ ਤੋਂ ਬਾਅਦ ਆਪਾਂ ਜ਼ਿਆਦਾ ਡਿਟੇਲ 'ਚ ਗੱਲ ਕਰਾਂਗੇ, ਕਿਉਂਕਿ ਆਨਗੋਇੰਗ ਕੇਸ ਆ। ਠੀਕ ਹੈ। ਪਰ ਸਰਕਾਰੀ ਵਕੀਲ ਕੋਲ ਪਾਵਰ ਸੀਗੀ, ਐਵੀਡੈਂਸ ਸਾਡੇ ਕੋਲ ਸੀਗਾ ਕਿ ਸਰਕਾਰੀ ਵਕੀਲ ਕੰਪਰੋਮਾਈਜ਼ ਕਰ ਸਕਦੀ ਸੀਗੀ, ਦੱਸ ਸਕਦੀ ਸੀ ਜੱਜ ਨੂੰ। ਤੇ ਫਿਰ ਜੱਜ ਕੋਲ ਵਾਪਸ ਗਏ, ਜੱਜ ਕਹਿੰਦਾ ਕੀ ਹੈ, ਸਰਕਾਰੀ ਵਕੀਲ ਕਹਿੰਦੀ ਮੈਂ ਨਹੀਂ ਮੰਨਣਾ। 2 ਘੰਟੇ ਬਹਿਸ ਚੱਲੀ, ਫਿਰ ਦੁਬਾਰਾ ਨਵੀਂ ਉਹਨਾਂ ਨੇ ਜਿਹੜੀ ਤਰੀਕ ਉਹ ਪਾਈ ਆ, ਤੇ ਸੈਪਟੰਬਰ ਦੇ ਵਿੱਚ। ਅੱਛਾ, ਸੋ ਟੈਕਨੀਕਲ ਹੈਗਾ, ਸਮਰਾਈਜ਼ ਇਹਨੂੰ ਕਰੀਏ। ਸੋ ਇਨ ਸਮਰੀ, ਇਨ ਸ਼ਾਰਟ ਕੀ ਹੈਗਾ ਕਿ ਜਿਹੜਾ ਅਮਰੀਕਾ ਦਾ ਕਾਨੂੰਨ ਆ, ਇਮੀਗ੍ਰੇਸ਼ਨ ਦਾ ਕਾਨੂੰਨ ਆ, ਉਹ ਇਹ ਕਹਿੰਦਾ ਕਿ ਕੋਈ ਵੀ ਜਿਹੜਾ ਬੰਦਾ ਵਿਅਕਤੀ ਇੱਥੇ ਆ ਰਿਹਾ, ਏਲੀਅਨ ਜਿਹੜਾ ਇੱਥੇ ਆ ਰਿਹਾ, ਉਹਨੂੰ ਆਪਾਂ ਫਰਮਲੀ ਰੀਸੈਟਲ ਮੰਨਾਂਗੇ ਜੇ ਅਮਰੀਕਾ 'ਚ ਆਉਣ ਤੋਂ ਪਹਿਲਾਂ ਉਹ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਦੇ ਥਰੂ ਆਇਆ, ਜਿੱਥੇ ਉਹਨੂੰ ਭਾਵੇਂ ਉਹਨੂੰ PR ਮਿਲੀ ਸੀ ਜਾਂ ਉਹਨੂੰ ਆਫਰ ਮਿਲਿਆ ਸੀਗਾ PR ਦਾ, ਜਾਂ ਕਿਸੇ ਕਿਸਮ ਦੀ ਉਹਨੂੰ ਰੀਸੈਟਲਮੈਂਟ ਉੱਥੇ ਦਿੱਤੀ ਗਈ ਸੀਗੀ, ਲੌਂਗ ਟਰਮ ਵਰਕ ਪਰਮਿਟ ਜਿਹੜਾ ਕਿ ਰਿਨਿਊ ਹੋ ਸਕਦਾ ਸੀਗਾ, ਤੇ ਉਹਨੂੰ ਆਪਾਂ ਫਰਮਲੀ ਰੀਸੈਟਲ ਮੰਨਾਂਗੇ। ਮਤਲਬ ਕਿ ਸਾਰੇ ਜਿਹੜੇ ਯੂਰਪ ਵਾਲੇ ਕੇਸ ਆ ਉਹਨੂੰ ਆਪਾਂ ਫਰਮ ਰੀਸੈਟਲਮੈਂਟ ਬਾਰ ਦੇ ਥੱਲੇ ਆਉਂਦੇ ਆ, ਅਨਲੈਸ ਉਹ ਜਿਹੜਾ ਬੰਦਾ ਆ ਰਿਹਾ ਉਹ ਐਕਸੈਪਸ਼ਨ ਜਿਹੜੀ ਆ ਉਹ ਐਸਟੈਬਲਿਸ਼ ਕਰੂਗਾ। ਸੋ ਡਿਫਾਲਟ ਰੂਲ ਹੈਗਾ ਉਸ ਤੇ ਸਾਰੇ ਜਿਹੜੇ ਇਹਨਾਂ ਤੇ ਹੈਗੇ ਆ, ਇਹਨਾਂ ਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਆ। ਟੌਪਿਕ ਇਹ ਡਿਸਕਸ ਕਰਨ ਦਾ ਮਕਸਦ ਇਹ ਹੈਗਾ ਕਿ ਦੋ ਚੀਜ਼ਾਂ ਹੋ ਰਹੀਆਂ। ਇੱਕ ਤਾਂ ਬੰਦਾ ਉਹਨਾਂ ਨੂੰ ਸਲਾਹ ਮਿਲ ਰਹੀ ਹੈ ਕਿ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਸਰਕਾਰ ਨੂੰ, ਉਹ ਗਲਤ ਸਲਾਹ ਵਾ, ਕਿਉਂਕਿ ਐਂਡ 'ਚ ਇਹਨਾਂ ਨੇ ਫੜ ਲੈਣਾ, ਕਿਉਂਕਿ ਸਾਰਾ ਸਿਸਟਮ ਦੇ ਵਿੱਚ ਹੈਗਾ, ਤੀਰ ਤੁੱਕਾ ਤੁਹਾਡਾ ਕੋਈ ਨਹੀਂ ਲੱਗਣਾ, ਐਂਡ 'ਚ ਤੁਹਾਨੂੰ ਫੜ ਲੈਣਾ। ਤੇ ਜਿਹੜੇ ਜੇ ਕਿਸੇ ਵੀ ਲਾਇਰ ਕੋਲ ਜਾ ਕੇ ਪੁੱਛੋਗੇ, ਲਾਇਰ ਨੇ ਤੁਹਾਨੂੰ ਇਹੀ ਕਹਿਣਾ ਕਿ ਨਹੀਂ ਤੈਨੂੰ ਸੱਚ ਦੱਸਣਾ ਪੈਣਾ। ਕਿਸੇ ਵੀ ਪੈਰਾਲੀਗਲ ਕੋਲ ਪੁੱਛੋਗੇ, ਕਿਉਂਕਿ ਉਹ ਆਪ ਜਾ ਕੇ ਐਗਰੀ ਨਹੀਂ ਕਰ ਸਕਦਾ, ਲਿਖ ਨਹੀਂ ਸਕਦਾ ਫਰਮ ਰੀਸੈਟਲਮੈਂਟ ਲਾਅ, ਬਹੁਤ ਜ਼ਿਆਦਾ ਪੜ੍ਹਨਾ ਪੈਣਾ, ਉਹਨੇ ਤੁਹਾਨੂੰ ਇਹੀ ਸਲਾਹ ਦੇਣੀ ਹੈ ਕਿ ਤੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ। ਤਾਂ ਲੋਕੀ ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ। ਸੋ ਪਹਿਲੀ ਗੱਲ ਤਾਂ ਤੁਹਾਨੂੰ ਉਹ ਦੱਸਣਾ ਪੈਣਾ, ਤੇ ਦੂਜੀ ਗੱਲ ਇਹ ਹੈਗੀ ਕਿ ਦੱਸਣ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਉਹ ਚੈਲੰਜ ਆਣੇ ਆ। ਜਿਹੜਾ ਟੌਪਿਕ ਡਿਸਕਸ਼ਨ ਦਾ ਉਹ ਇਹ ਹੈਗਾ ਕਿ ਇਹ ਜਿਹੜੇ ਚੈਲੰਜ ਆ ਇਹਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ, ਇਹ ਤੋਂ ਬਚ ਕਿੱਦਾਂ ਸਕਦੇ ਹੋ ਤੁਸੀਂ, ਕੀ ਸਮੱਸਿਆ ਤੁਹਾਨੂੰ ਜਿਹੜੀ ਆ ਉਹ ਆਊਗੀ। ਜੀ। ਸੋ ਜਿੱਦਾਂ ਤੁਸੀਂ ਇਸ ਦੇ ਵਿੱਚ ਹੁਣ ਦੱਸ ਰਹੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਐਕਸੈਪਸ਼ਨਸ ਵੀ ਜਿਹੜੀਆਂ ਉਹ ਆ ਸਕਦੀਆਂ। ਸੋ USCIS ਕਿੱਦਾਂ ਅਪਰੋਚ ਫਿਰ ਕਰਦਾ ਹੈ ਇਸ ਇਸ਼ੂ ਨੂੰ? ਬਿਲਕੁਲ। ਸੋ ਜਿੱਦਾਂ ਦੱਸਿਆ ਕਿ ਪਹਿਲਾਂ ਲਾਅ ਨਹੀਂ ਸੀਗਾ, ਫਿਰ ਇਹ ਲਾਅ ਬਣ ਗਿਆ ਹੈ ਨਾ, ਹੁਣ ਤਾਂ ਲਾਅ ਇਹ ਬਣ ਗਿਆ। ਪਰ ਲਾਅ ਜਿਹੜਾ ਸੀਗਾ ਉਹ ਮੈਂ ਤੁਹਾਨੂੰ ਜਿੱਦਾਂ ਐਕਸਪਲੇਨ ਕੀਤਾ ਕਿ ਲਾਅ ਇਨਫ ਨਹੀਂ ਹੁੰਦਾ, ਕਿਉਂਕਿ ਲਾਅ ਇੱਕ ਬਹੁਤ ਛੋਟਾ ਜਿਹਾ ਢਾਂਚਾ ਉਹਨਾਂ ਨੇ ਤਿਆਰ ਕਰਤਾ ਕਿ ਫਰੇਮਵਰਕ ਇਹ ਆ। ਪਰ ਇਹ ਜਿਹੜਾ ਲਾਅ ਦੇ ਵਿੱਚ ਆਪਾਂ ਦੇਖਿਆ ਕਿ ਲਾਅ ਦੀ ਜਿਹੜੀ ਐਕਸਪਲੇਨੇਸ਼ਨ ਆ ਉਹ ਕੇਸ ਲਾਅ ਦੇ ਥਰੂ ਹੁੰਦੀ ਆ, ਤੇ ਕਦੀ ਕੇਸ ਲਾਅ ਇੱਧਰ ਨੂੰ ਲੈ ਗਏ ਲਾਅ ਨੂੰ, ਕਦੀ ਉੱਧਰ ਨੂੰ ਲੈ ਗਏ, ਵਧਾਤਾ ਘਟਾਤਾ, ਇੱਦਾਂ ਚੱਲਦਾ ਹੀ ਰਹਿੰਦਾ। ਸੋ ਜਿਹੜਾ USCIS ਆ ਉਹਨਾਂ ਨੇ 4 ਸਟੈਪ ਅਪਰੋਚ ਇਹਨੂੰ ਜਿਹੜਾ ਮੰਨ ਕੇ ਉਹ ਚੱਲਦੇ ਆ। ਜਿਹੜਾ ਇਹਦਾ ਸਭ ਤੋਂ ਇੰਪੋਰਟੈਂਟ ਕੇਸ ਲਾਅ ਹੈਗਾ ਫਰਮ ਰੀਸੈਟਲਮੈਂਟ ਦਾ, ਉਹ ਹੈਗਾ ਮੈਟਰ ਆਫ AGG। ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ 2011 ਦੇ ਵਿੱਚ ਡਿਸਾਈਡ ਕੀਤਾ ਸੀਗਾ। ਸੋ ਇਹ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਜਿਹੜਾ ਕੇਸ ਲਾਅ ਇਹਦੇ ਵਿੱਚ ਹੈਗਾ ਮੈਟਰ ਆਫ AGG, BIA ਨੇ 2011 'ਚ ਡਿਸਾਈਡ ਕੀਤਾ ਸੀਗਾ। ਸੋ ਇਹਦੇ ਵਿੱਚ ਕੀ ਸੀਗਾ ਕਿ ਇੱਕ ਮੋਰੀਟੇਨੀਅਨ ਸ਼ੋਲਡਰ ਨੇ ਇਹਨੂੰ ਬੰਦੇ ਨੂੰ ਅਰੈਸਟ ਕਰ ਲਿਆ, ਕਿਉਂਕਿ ਇਹ ਕਲੇਮ ਕਰਦਾ ਕਿ ਇਹਦੀ ਬਲੈਕ ਵੁਲਫ ਐਥਨੀਸਿਟੀ ਸੀਗੀ। ਤੇ ਇਸ ਤੋਂ ਬਾਅਦ ਜਦੋਂ ਇਹਨੂੰ ਅਰੈਸਟ ਕੀਤਾ ਮਲੇਸ਼ੀਆ ਦੇ ਵਿੱਚ, ਇਹਨੂੰ ਉਹਨਾਂ ਨੇ ਬਾਅਦ 'ਚ ਡਿਪੋਰਟ ਕਰਤਾ ਸੈਨੇਗਲ ਦੇ ਵਿੱਚ। ਇਹ ਸੈਨੇਗਲ ਦੇ ਵਿੱਚ ਚੱਲ ਗਿਆ। ਹੁਣ ਸੈਨੇਗਲ ਕਹਿ ਲਓ ਕਿ ਇੱਕ ਤੀਜੀ ਕੰਟਰੀ ਆ ਗਈ। ਸੈਨੇਗਲ ਦੇ ਵਿੱਚ ਇਹਨੇ ਜਾ ਕੇ ਇੱਕ ਸੈਨੇਗਲੀ ਸਿਟੀਜ਼ਨ ਨਾਲ ਵਿਆਹ ਕਰਾ ਲਿਆ, ਤੇ ਫਿਰ ਇਹਦੇ 2 ਜਵਾਕ ਹੋ ਗਏ ਉੱਥੇ। ਤੇ ਇਹ ਸੈਨੇਗਲ ਦੇ ਵਿੱਚ 8 ਸਾਲ ਰਿਹਾ ਬੰਦਾ। ਉਸ ਤੋਂ ਬਾਅਦ ਇਹ ਅਮਰੀਕਾ ਆ ਗਿਆ। ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹਨੇ ਕਿਹਾ ਕਿ ਆਹੋ ਤੇਰੀ ਮੋਰੀਟਾਨੀਆ ਦੇ ਵਿੱਚ ਤੇਰੇ ਨਾਲ ਪਰਸੀਕਿਊਸ਼ਨ ਹੋਈ ਆ, ਜਿਹੜੀ ਕੰਟਰੀ ਦਾ ਤੂੰ ਸਿਟੀਜ਼ਨ ਸੀਗਾ, ਤੇ ਉਹਨੇ ਇਹਦਾ ਜਿਹੜਾ ਅਸਾਈਲਮ ਸੀਗਾ ਉਹ ਗ੍ਰਾਂਟ ਕਰਤਾ। ਹੁਣ ਕੀ ਸੀਗਾ ਕਿ ਉੱਥੋਂ ਜਦੋਂ ਭੱਜਿਆ ਸੀਗਾ ਇਹ ਸੈਨੇਗਲ ਗਿਆ ਸੀਗਾ, ਸੈਨੇਗਲ ਦੇ ਵਿੱਚ ਇਹਨੇ ਵਿਆਹ ਕਰਾਇਆ ਤੇ ਇਹਦੇ 2 ਜਵਾਕ ਉੱਥੇ ਸੀਗੇ। ਆਹ ਇਹਦਾ ਫੈਕਟ ਪੈਟਰਨ ਆ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨਾਂ ਨੇ ਇਹਦਾ ਕੇਸ ਜਿਹੜਾ ਅਪੀਲ ਕਰਤਾ, ਮਤਲਬ ਇਹ ਕੇਸ ਜਿੱਤ ਗਿਆ ਥੱਲੇ, ਪਰ ਸਰਕਾਰ ਨੇ ਅਪੀਲ ਕਰਤਾ ਕਿ ਨਹੀਂ, ਇੱਥੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗਦੀ ਹੈ, ਕਿਉਂਕਿ ਇਹ ਸੈਨੇਗਲ ਦੇ ਵਿੱਚ ਰੀਸੈਟਲ ਹੋ ਗਿਆ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਕੀ ਫੈਸਲਾ ਦਿੱਤਾ, ਉਹਨੇ ਕਿਹਾ ਕਿ ਇਹਨੇ ਸੈਨੇਗਲੀ ਸਿਟੀਜ਼ਨ ਨਾਲ ਵਿਆਹ ਕਰਾ ਲਿਆ, ਤੇ ਇਨਡਾਇਰੈਕਟ ਐਵੀਡੈਂਸ ਸਾਡੇ ਕੋਲ ਅਵੇਲੇਬਲ ਆ ਕਿ ਇਹ ਉੱਥੇ ਫਾਰਮਲੀ ਰੀਸੈਟਲ ਹੋ ਚੁੱਕਾ ਸੀਗਾ। ਤੇ ਇਹਨੇ ਮੰਨਿਆ ਵੀ ਕਿ ਆਹੋ ਮੈਂ ਉੱਥੇ ਮੈਨੂੰ ਗ੍ਰੀਨ ਕਾਰਡ ਮਿਲ ਸਕਦਾ ਸੀਗਾ, ਪਰ ਮੈਂ ਅਪਲਾਈ ਨਹੀਂ ਕੀਤਾ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਇਸ ਚੀਜ਼ ਤੇ ਫੈਸਲਾ ਕੀਤਾ ਕਿ ਇਹਨੇ ਫੇਲੀਅਰ ਟੂ ਅਪਲਾਈ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੇ ਜਿਹੜਾ ਸਾਡਾ ਐਨਾਲਿਸਿਸ ਹੋਣਾ ਚਾਹੀਦਾ ਕਿ ਕੌਣ ਬੰਦਾ ਫਰਮ ਰੀਸੈਟਲਡ ਹੈਗਾ ਕਿ ਨਹੀਂ ਹੈਗਾ, ਉਹ 'ਚ ਆਪਾਂ ਸਿਰਫ ਇਹ ਦੇਖਣਾ ਕਿ ਇੱਕੋ ਜ਼ਰੀਆ ਸੀਗਾ ਪੱਕੇ ਹੋਣ ਦਾ ਕਿ ਨਹੀਂ ਸੀਗਾ। ਸੋ
ਕਿਉਂਕਿ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਕਨਫਲਿਕਟਿੰਗ ਡਾਕੂਮੈਂਟ ਸੀਗੇ, ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਕੀਤਾ ਕਿ ਉਹਨੇ ਕੇਸ ਨੂੰ ਥੱਲੇ ਰਿਮਾਂਡ ਕੀਤਾ ਜੱਜ ਦੇ ਕੋਲ ਕਿ ਹੋਰ ਜ਼ਿਆਦਾ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਗੈਦਰ ਕਰੋ, ਤੇ ਆਪਾਂ ਸਿਰਫ ਇਸ ਚੀਜ਼ ਤੇ ਸਲਾਹ ਦੇਣੀ ਆ ਕਿ ਕਿਉਂਕਿ ਇਹ ਸੈਨੇਗਲ ਗਿਆ ਸੀਗਾ, ਇਹਦੇ ਕੋਲ ਇੱਕ ਉੱਥੇ ਆਪਸ਼ਨ ਸੀਗੀ, ਤੇ ਤਾਂ ਕਰਕੇ ਇਹ ਉੱਥੇ ਪੱਕਾ ਹੋ ਸਕਦਾ, ਫਰਮ ਦੀ ਸੈਟਲਮੈਂਟ ਬਾਰ ਇਹਦੇ ਉੱਤੇ ਲੱਗਦੀ ਆ। ਸੋ ਹੁਣ ਜਿਹੜਾ ਮੈਟਰ ਆਫ ਏਜੀਜੀ ਸੀਗਾ, ਇਹਨੇ ਕੀ ਕੀਤਾ, ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਐਕਸਪਲੇਨ ਕੀਤਾ, ਕਿਉਂਕਿ ਹੁਣ ਸਾਰੇ ਸਰਕਟ ਕੋਰਟ ਜਿਹੜੇ ਸੀਗੇ ਉਹ ਡਿਫਰੈਂਟ ਤਰੀਕੇ ਨਾਲ ਕੇਸ ਡਿਸਾਈਡ ਕਰ ਰਹੇ ਸੀਗੇ, ਕਿਸੇ ਸਰਕਟ 'ਚ ਕੁਛ ਸੀਗਾ, ਕਿਸੇ ਸਰਕਟ 'ਚ ਕੁਛ ਸੀਗਾ। ਸੋ ਜਿਹੜਾ ਮੈਟਰ ਆਫ ਏਜੀਜੀ ਸੀਗਾ, ਇਹਨਾਂ ਨੇ 4 ਸਟੈਪ ਤੁਹਾਨੂੰ ਦੱਸੇ ਕਿ ਕਿਹੜੇ ਇਮੀਗ੍ਰੇਸ਼ਨ ਨੂੰ, ਕਿਹੜੇ 4 ਸਟੈਪ ਜਿਹੜੇ ਆ ਇਮੀਗ੍ਰੇਸ਼ਨ ਨੂੰ ਜਾਂ ਵਕੀਲਾਂ ਨੂੰ ਜਾਂ ਕਲਾਇੰਟਾਂ ਨੂੰ, ਕਿਹੜੇ 4 ਸਟੈਪ ਆ ਜਿਹੜੇ ਉਹ ਫੋਲੋ ਕਰਨੇ ਚਾਹੀਦੇ ਆ ਰੀਲੋਕੇਸ਼ਨ ਵਾਲੇ ਕੇਸਾਂ ਦੇ ਵਿੱਚ। ਠੀਕ ਹੈ। ਉਹ ਕਹਿੰਦਾ ਕਿ ਜਿਹੜਾ ਜ਼ਿਆਦਾ ਫੋਕਸ ਆ ਉਹ ਤੁਸੀਂ ਇਸ ਚੀਜ਼ ਤੇ ਨਹੀਂ ਕਰਨਾ ਕਿ ਤੁਹਾਨੂੰ ਪੀਆਰ ਮਿਲੀ ਸੀ ਕਿ ਨਹੀਂ ਮਿਲੀ ਸੀ, ਤੁਸੀਂ ਫੋਕਸ ਇਸ ਚੀਜ਼ ਤੇ ਕਰਨਾ ਕਿ ਤੁਹਾਡੇ ਕੋਲ ਪੀਆਰ ਲੈਣ ਦਾ ਰਾਸਤਾ ਸੀਗਾ ਕਿ ਨਹੀਂ ਸੀਗਾ। ਜਿਹੜਾ ਫੋਕਸ ਆ ਉਹ ਚੀਜ਼ ਵੱਲ ਹੋਣਾ। ਸੋ ਜੇ ਤੁਸੀਂ ਕਹਿ ਲਓ ਕਿ ਬਿਲਕੁਲ ਹਲਕੀ ਜੀ ਆਰਗੂਮੈਂਟ ਕਰਕੇ ਤੁਸੀਂ ਬਚ ਜਾਓਗੇ ਕਿ ਮੇਰਾ ਤਾਂ ਐਕਸਪਾਇਰ ਹੋ ਗਿਆ ਵਰਕ ਪਰਮਿਟ, ਮੇਰਾ ਤਾਂ ਪੀਆਰ ਐਕਸਪਾਇਰ ਹੋ ਗਈ, ਤੁਸੀਂ ਬਚੋਗੇ ਨਹੀਂ, ਤਾਂ ਇਹ ਤੋਂ ਥੋੜਾ ਜਿਹਾ ਜ਼ਿਆਦਾ ਡਿਟੇਲਡ ਐਨਾਲਿਸਿਸ ਤੁਹਾਨੂੰ ਕੰਟਰੀ ਸਪੈਸੀਫਿਕ ਜਿਹੜਾ ਉਹ ਦੇਣਾ ਪੈਣਾ। ਤਾਂ ਜਿਹੜੀ ਆਰਗੂਮੈਂਟ ਤੁਹਾਡੀ ਇਹ ਨਹੀਂ ਹੈਗੀ ਕਿ ਤੁਹਾਡਾ ਕਾਰਡ ਐਕਸਪਾਇਰ ਹੋ ਗਿਆ, ਆਰਗੂਮੈਂਟ ਤੁਹਾਡੀ ਇਹ ਆ ਕਿ ਲੀਗਲ ਮੈਕੈਨਿਜ਼ਮ ਅੱਗੇ ਅਵੇਲੇਬਲ ਸੀਗਾ ਕਿ ਨਹੀਂ ਸੀਗਾ, ਤੁਸੀਂ ਅੱਗੇ ਹੋਰ ਐਕਸਟੈਂਡ ਕਰ ਸਕਦੇ ਸੀਗੇ ਕਿ ਨਹੀਂ ਕਰ ਸਕਦੇ ਸੀਗੇ। ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕੀਤਾ ਕਿ ਨਹੀਂ ਕੀਤਾ, ਕਰ ਸਕਦੇ ਸੀਗੇ ਕਿ ਨਹੀਂ ਕਰ ਸਕਦੇ ਸੀਗੇ। ਸੋ 4 ਸਟੈਪ ਜਿਹੜੇ ਉਹਨਾਂ ਨੇ ਦੱਸੇ ਉਹ ਇਹ ਦੱਸੇ ਆ ਕਿ ਸਭ ਤੋਂ ਪਹਿਲਾ ਸਟੈਪ ਇਹ ਆ ਕਿ ਜਿਹੜੀ ਸਰਕਾਰ ਆ, ਪਹਿਲਾਂ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੇ ਪ੍ਰੂਵ ਕਰਨਾ ਕਿ ਇਹ ਬੰਦਾ ਉੱਥੇ ਫਰਮਲੀ ਰੀਸੈਟਲ ਸੀਗਾ। ਸੋ ਪਹਿਲਾਂ ਸਰਕਾਰ ਤੇ ਬੋਝਾ ਹੈਗਾ, ਉਹਨਾਂ ਨੇ ਸਾਬਿਤ ਕਰਨਾ। ਇਹਦੇ ਵਿੱਚ 2 ਚੀਜ਼ਾਂ ਆ ਜਾਂਦੀਆਂ ਕਿ ਭਾਜੀ ਮੈਂ ਆਪਣਾ ਕਾਰਡ ਦੇ ਬਾਰੇ ਦੱਸਾਂ ਉਹਨਾਂ ਨੂੰ ਕਿ ਨਾ ਦੱਸਾਂ, ਤੁਹਾਡੀ ਮਰਜ਼ੀ ਆ। ਜੇ ਤੁਹਾਡੇ ਕੋਲ ਹੈਗਾ ਤਾਂ ਐਜ਼ ਅ ਲਾਇਰ ਤੁਹਾਨੂੰ ਮੈਂ ਇਹੀ ਕਹੂੰਗਾ ਕਿ ਤੁਹਾਨੂੰ ਦੱਸਣਾ ਪੈਣਾ। ਜੇ ਤੁਹਾਡੇ ਕੋਲ ਮੰਨ ਲਓ ਨਹੀਂ ਅਵੇਲੇਬਲ ਹੈਗਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਪ੍ਰੋਡਿਊਸ ਕਰੂਗੀ। ਪਰ ਇੱਦਾਂ ਕਿ ਜੇ ਸਰਕਾਰ ਪ੍ਰੋਡਿਊਸ ਕਰਨ ਤੇ ਆ ਗਈ, ਉਹਨਾਂ ਨੇ ਸਿਰਫ ਕਾਰਡ ਨਹੀਂ ਪ੍ਰੋਡਿਊਸ ਕਰਨਾ, ਉਹਨਾਂ ਨੇ ਪੂਰਾ ਤੁਹਾਡਾ ਜਿਹੜਾ ਚਿੱਠਾ ਲੈ ਕੇ ਆਉਣਾ ਤੁਹਾਡੀ ਸਰਕਾਰ ਦੀ ਕੌਂਸੂਲੇਟ ਤੋਂ। ਕਿਉਂਕਿ ਹੁਣ ਜਿੱਦਾਂ ਕੀ ਕੀਤਾ, ਬਹਿਸ-ਬੂਸ ਹੋ ਗਈ, ਸਰਕਾਰ ਦੇ ਕੋਲ ਇਨਫ ਐਵੀਡੈਂਸ ਨਹੀਂ ਸੀਗਾ, ਸਰਕਾਰ ਨੇ ਕਹਿਣਾ ਸਾਨੂੰ ਦੁਬਾਰਾ ਡੇਟ ਦਿਓ 6 ਮਹੀਨੇ ਦੀ। ਉਹਨਾਂ ਨੇ 6 ਮਹੀਨੇ ਦੇ ਵਿੱਚ ਕੀ ਕਰਨਾ, ਉਹਨੇ ਇਟਲੀ ਦੀ, ਸਪੇਨ ਦੀ ਸਾਰੀ ਐਮਬੈਸੀ ਨੂੰ ਕੰਟੈਕਟ ਕਰਨਾ, ਉਹਨਾਂ ਨੇ ਤੁਹਾਡੀ ਇਨਫੋਰਮੇਸ਼ਨ ਦੀ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ, ਜਿੱਦਾਂ ਕਿ ਆਹ 2 ਕੇਸ ਤੁਹਾਨੂੰ ਅੱਜ ਡਿਸਕਸ ਕਰਨੇ ਆ, ਦੋਨਾਂ ਕੇਸਾਂ ਦੇ ਵਿੱਚ ਹੋਇਆ ਕਿ ਉਹ ਬੇਸਿਕਲੀ ਉਹ ਸਰਕਾਰ ਕੋਲ ਲੈਟਰਾਂ ਲੈ ਕੇ ਆਏ ਕਿ ਇਹ ਬੰਦੇ ਦਾ ਸਟੇਟਸ ਕੀ ਸੀਗਾ, ਕਿੱਥੇ ਕੇ ਸਟੈਂਡ ਕਰਦਾ ਸੀਗਾ। ਸੋ ਪਹਿਲਾ ਸਟੈਪ ਤਾਂ ਹੈਗਾ ਕਿ ਸਰਕਾਰ ਤੇ ਬੋਝਾ ਉਹਨਾਂ ਨੇ ਪ੍ਰੂਵ ਕਰਨਾ ਕਿ ਤੁਸੀਂ ਫਰਮ ਰੀਸੈਟਲਮੈਂਟ ਤੁਹਾਡੀ ਸੀਗੀ ਕਿ ਨਹੀਂ ਸੀਗੀ। ਸੋ ਇਹਦੇ ਵਿੱਚ ਤੁਸੀਂ ਉਹਨਾਂ ਨੂੰ ਮਤਲਬ ਕਿ ਇਹ ਹੈ ਕਿ ਦੇਰ ਸਵੇਰ ਇਨਫੋਰਮੇਸ਼ਨ ਉਹਨਾਂ ਦੇ ਸਾਹਮਣੇ ਆਈ ਜਾਣੀ ਹੈ। ਤੁਹਾਨੂੰ ਆਪਣਾ ਪਹਿਲੂ ਆਪ ਹੀ ਦੱਸ ਕੇ ਫਾਇਦਾ, ਆਪਣੇ ਵਕੀਲ ਨਾਲ ਡਿਸਕਸ ਕਰੋ ਕੀ ਜੀ ਸੀ, ਵਕੀਲ ਕੋਲ ਲਗਾਓ ਨਾ, ਡਿਸਕਸ ਕਰੋ, ਪ੍ਰੈਜ਼ੈਂਟ ਕਰੋ ਉਹਨੂੰ ਕਿ ਕੇਸ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ, ਕੀ ਚੀਜ਼ ਹੈ, ਠੀਕ ਆ, ਉਹ ਤੁਸੀਂ ਤਿਆਰੀ ਰੱਖੋ। ਹੁਣ ਦੂਜਾ ਸਟੈਪ ਇਹ ਆ ਗਿਆ ਕਿ ਜੇ ਸਰਕਾਰ ਨੇ ਮੰਨ ਲਓ ਐਸਟੈਬਲਿਸ਼ ਕਰਤਾ ਕਿ ਠੀਕ ਹੈ ਬੰਦਾ ਪੱਕਾ ਸੀਗਾ ਤੇ ਜਾਂ ਇਹਦੇ ਕੋਲ ਆਪਸ਼ਨ ਸੀਗੀ, ਫਿਰ ਤੁਹਾਡੇ ਕੋਲ ਇੱਕ ਮੌਕਾ ਹੋਊਗਾ, ਤੁਸੀਂ ਇਹਨੂੰ ਰਿਵਰਟ ਕਰ ਸਕਦੇ ਆ ਕਿ ਨਹੀਂ ਸਰਕਾਰ ਗਲਤ ਆ, ਮੇਰੇ ਕੋਲ ਇਦਾਂ ਦਾ ਕੋਈ ਮੌਕਾ ਨਹੀਂ ਸੀਗਾ, ਇਹ ਟੈਂਪਰੇਰੀ ਸੀਗਾ ਜਾਂ ਐਕਸਪਾਇਰਡ ਸੀਗਾ ਜਾਂ ਇਹ ਵਰਕ ਪਰਮਿਟ ਦੇ ਬੇਸ ਤੇ ਸੀਗਾ, ਇਹ ਅੱਗੇ ਹੋ ਨਹੀਂ ਸਕਦਾ ਸੀਗਾ। ਤਾਂ ਤੁਹਾਨੂੰ ਆਪਣੀਆਂ ਆਰਗੂਮੈਂਟਸ ਦੇਣ ਦਾ ਮੌਕਾ ਮਿਲੂਗਾ। ਸੋ ਦੂਜਾ ਸਟੈਪ ਇਹ ਹੈ ਕਿ ਤੁਸੀਂ ਦੱਸਣਾ ਕਿ ਲਾਅ ਤੁਹਾਡੇ ਤੇ ਕਿਉਂ ਨਹੀਂ ਅਪਲਾਈ ਹੁੰਦਾ। ਠੀਕ ਹੈ। ਜਦੋਂ ਤੀਜਾ ਸਟੈਪ ਇਹ ਆ ਗਿਆ ਕਿ ਜਦੋਂ ਉਹਨੇ ਸਰਕਾਰ ਦੀ ਗੱਲ ਸੁਣ ਲਈ, ਤੁਹਾਡੀ ਗੱਲ ਸੁਣ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜੱਜ ਆ ਉਹਨੇ ਸਾਰਾ ਟੋਟੈਲਿਟੀ ਆਫ ਐਵੀਡੈਂਸ ਦੇਖਣੇ ਕਿ ਸਰਕਾਰ ਕੀ ਕਹਿ ਰਹੀ ਹੈ, ਤੁਸੀਂ ਕੀ ਕਹਿ ਰਹੇ, ਤੇ ਜੱਜ ਦੇ ਹੱਥ ਆ ਕਿ ਜੱਜ ਨੇ ਫੈਸਲਾ ਇਸ ਚੀਜ਼ ਤੇ ਕਰਨਾ। ਸੋ ਇਹ ਚੀਜ਼ ਧਿਆਨ ਨਾਲ ਸੁਣਿਓ ਕਿ ਲਾਅ ਇਹ ਕਹਿੰਦਾ ਕਿ ਜੱਜ ਨੇ ਫੈਸਲਾ ਕਰਨਾ ਕਿ ਫਰਮ ਰੀਸੈਟਲਮੈਂਟ ਬਾਹਰ ਲੱਗੂਗੀ ਕਿ ਨਹੀਂ ਲੱਗੂਗੀ। ਜਿਹੜੇ ਏਜੰਟ ਆ ਉਹ ਝੂਠ ਦੱਸ ਦਿੰਦੇ ਆ ਕਿ ਤੁਸੀਂ ਬਾਰਡਰ ਤੇ ਆ ਕੇ ਝੂਠ ਬੋਲਦੇ ਹੋ, ਉਹਨਾਂ ਨੇ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ। ਜਿਹੜੇ ਬਾਰਡਰ ਤੇ ਜਿਹੜਾ ਕ੍ਰੈਡੀਬਲ ਫੀਅਰ ਜਾਂ ਰੀਜ਼ਨੇਬਲ ਫੀਅਰ ਇੰਟਰਵਿਊ ਆ, ਉਹਦੇ ਵਿੱਚ ਫਰਮ ਰੀਸੈਟਲਮੈਂਟ ਬਾਹਰ ਨਹੀਂ ਲੱਗ ਸਕਦੀ, ਉੱਤੇ ਤੁਹਾਨੂੰ ਰੀਸੈਟਲਮੈਂਟ ਬਾਹਰ ਕਰਕੇ ਰੋਕਿਆ ਨਹੀਂ ਜਾ ਸਕਦਾ। ਮਤਲਬ ਕਿ ਜੇ ਤੁਸੀਂ ਉਹਨਾਂ ਨੂੰ ਕਹਿ ਵੀ ਦਿਓ ਕਿ ਮੈਂ ਯੂਰਪ ਚੋਂ ਆਇਆ ਵਾਂ, ਉਸ ਬੇਸ ਤੇ ਤੁਹਾਨੂੰ ਰੋਕਿਆ ਨਹੀਂ ਜਾਊਗਾ। ਸੋ ਉਹ ਸਾਰਾ ਕੁਝ ਝੂਠ ਆ ਤੇ ਤੁਹਾਨੂੰ ਫਿਰ ਵੀ ਅੰਦਰ ਆਉਣ ਦਿੱਤਾ ਜਾਊਗਾ। ਤੁਸੀਂ ਬਸ ਇਹ ਪ੍ਰੂਵ ਕਰਨਾ ਕਿ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੇ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ। ਤੇ ਜਿਹੜੀ ਯੂਰਪ ਵਾਲੀ ਇਨਫੋਰਮੇਸ਼ਨ ਆ ਕਿ ਬਾਰਡਰ ਤੇ ਨਾਲ ਅਸੀਂ ਤੈਨੂੰ ਜਾਣ ਨਹੀਂ ਦੇਣਾ, ਉਹ ਜਿਹੜੀ ਹੈਗੀ ਆ ਉਹ ਏਜੰਟ ਗਲਤ ਦੱਸ ਰਹੇ ਆ। ਸੋ ਤੁਸੀਂ ਬਿਲਕੁਲ ਬਾਰਡਰ ਤੇ ਆ ਕੇ ਸਾਰਾ ਆਪਣਾ ਸਹੀ ਦੱਸਣਾ ਕਿ ਆਏ ਸੀਗੇ, ਕਿੱਥੇ ਰਹੇ ਸੀਗੇ, ਕੀ ਤੁਹਾਡੀ ਟਾਈਮਲਾਈਨ ਆ। ਸੋ ਉਹਦੇ ਵਿੱਚ ਝੂਠ ਨਹੀਂ ਬੋਲਣਾ। ਸੋ ਕਹਿਣ ਦਾ ਮਕਸਦ ਇਹ ਹੈ ਕਿ ਈਵਨ ਜਦੋਂ ਤੁਸੀਂ ਥੱਲੇ ਅਸਾਈਲਮ ਆਫਿਸ ਦੇ ਵਿੱਚ ਵੀ ਫਾਈਲ ਕਰਦੇ ਹੋ USCIS ਦੇ ਪੂਰੇ, ਉਹ ਜਿਹੜਾ ਅਸਾਈਲਮ ਆਫਿਸਰ ਵੀ ਆ ਉਹਨੇ ਨੋਟ ਕਰਨਾ ਸਿਰਫ ਕਿ ਇੱਥੇ ਫਰਮ ਰੀਸੈਟਲਮੈਂਟ ਬਾਹਰ ਲੱਗਦੀ ਆ, ਪਰ ਜਿਹੜੀ ਬਾਹਰ ਆ ਉਹ ਅਪਲਾਈ ਤੁਹਾਡੇ ਤੇ ਸਿਰਫ ਜੱਜ ਹੀ ਕਰ ਸਕਦਾ। ਠੀਕ ਹੈ। ਤੁਹਾਨੂੰ ਮਤਲਬ ਕਿ ਥੱਲੇ ਜਿਹੜੇ ਆਫਿਸਰ ਆ, ਮਹਿਕਮੇ ਥੱਲੇ ਜਿਹੜਾ ਆਉਂਦੇ ਆ ਕਸਟਮ ਬਾਰਡਰ ਪੈਟਰੋਲ ਤੋਂ, ਉਹਨਾਂ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ, ਇਸ ਗੱਲ ਕਰਕੇ ਨਾ ਹੀ ਝੂਠ ਬੋਲਣ ਦੀ ਲੋੜ ਆ। ਤਾਂ ਤੁਹਾਡਾ ਜਿਹੜਾ ਜੱਜ ਆ ਉਹੀ ਫੈਸਲਾ ਕਰ ਸਕਦਾ ਇਸ ਚੀਜ਼ ਤੇ।
ਹੁਣ ਜੀ ਚੌਥੀ ਚੀਜ਼ ਇਹ ਆ ਗਈ ਕਿ ਮੰਨ ਲਓ ਕਿ ਜੱਜ ਨੇ ਜੇ ਡਿਸਾਈਡ ਕਰ ਲਿਆ ਕਿ ਨਹੀਂ ਸਰਕਾਰ ਸਹੀ ਆ, ਤਾਂ ਬਰਡਨ ਤੁਹਾਡੇ ਉੱਤੇ ਆ ਜਾਂਦਾ ਫਿਰ ਚੌਥਾ, ਫਿਰ ਤੁਸੀਂ ਪ੍ਰੂਵ ਕਰਨਾ ਕਿ ਕੀ ਕੋਈ ਐਕਸੈਪਸ਼ਨ ਤੁਹਾਡੇ ਤੇ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਸੋ ਇਹ 2011 ਦਾ ਕੇਸ ਲਾਅ ਆ, ਇਹਨੇ ਆਹ ਜਿਹੜੇ 4 ਸਟੈਪ ਆ, ਇਹਨੇ ਮੈਥਡ ਜਿਹੜਾ ਲੇ ਡਾਊਨ ਕੀਤਾ ਕਿ ਇਹ 4 ਸਟੈਪ ਫੋਲੋ ਕਰਨੇ ਆ। ਪਹਿਲਾਂ ਸਰਕਾਰ ਦੀ ਜ਼ਿੰਮੇਵਾਰੀ ਆ, ਸਰਕਾਰ ਦਾ ਫਿਰ ਤੁਹਾਡੇ ਕੋਲ ਇੱਕ ਓਪਰਚੁਨਿਟੀ ਆ ਦੂਜੇ ਨੰਬਰ ਤੇ ਕਿ ਤੁਸੀਂ ਉਹਨੂੰ ਕਹਿ ਦਿਓ ਕਿ ਮੇਰੇ ਤੇ ਲਾਅ ਕਿਉਂ ਨਹੀਂ ਲੱਗਦਾ। ਤੀਜਾ ਇਹ ਕਿ ਜੱਜ ਦੋਨਾਂ ਦੀ ਗੱਲ ਸੁਣ ਕੇ ਡਿਸਾਈਡ ਕਰੂਗਾ ਕਿ ਲਾਅ ਠੀਕ ਲੱਗਦਾ ਹੈ। ਕਿ ਨਹੀਂ ਲੱਗਦਾ। ਜੇ ਜੱਜ ਨੇ ਡਿਸਾਈਡ ਕੀਤਾ ਕਿ ਲਾਅ ਲੱਗਦਾ ਵਾ, ਚੌਥਾ ਫਿਰ ਤੁਹਾਡੇ ਕੋਲ ਮੌਕਾ ਇਹ ਹੈਗਾ ਕਿ ਤੁਸੀਂ ਪ੍ਰੂਵ ਕਰਨਾ ਕਿ ਕੋਈ ਐਕਸੈਪਸ਼ਨ ਅਪਲਾਈ ਹੁੰਦੀ ਕਿ ਨਹੀਂ ਹੁੰਦੀ।